ਉਹ ਨਵ ਰਤਨ ਦੀ ਭਸਮ ਬਣਦੀ ਆ। ਅੱਛਾ ਜੀ। ਉਹ ਪੂਰੀ ਵਿਧੀ ਨਾਲ ਬਣ ਕੇ ਪਈ ਹੈ। ਨਵ ਰਤਨ ਜਿਵੇਂ ਮੂੰਗਾ, ਨੀਲਮ, ਇਹ ਨਗ ਨਹੀਂ ਹੁੰਦੇ ਲੋਕ ਮੁੱਠੀਆਂ 'ਚ ਪਾਉਂਦੇ ਆ, ਉਹਨਾਂ ਨੂੰ ਨਵ ਰਤਨ ਉਹਨਾਂ ਦੀ ਭਸਮ ਬਣਦੀ ਆ। ਉਹ ਜਿਹੜੀ ਭਸਮ ਬਣਦੀ ਆ ਨਾ ਜੀ, ਉਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ। ਜਿਹੜੇ ਬਜਰ, ਜਿਹੜਾ ਹੀਰਾ, ਇਹਨੂੰ ਵੀ ਬਜਰ ਭਸਮ ਕਿਹਾ ਗਿਆ, ਹੀਰੇ ਨੂੰ ਬਜਰ, ਹੱਡੀ ਜਿੰਨਾ ਮਜ਼ਬੂਤ। ਇਹਦੇ ਨਾਲ ਸਾਡੀਆਂ ਹੱਡੀਆਂ ਦੇ ਵਿੱਚ ਜਿੰਨਾ ਵੀ ਕੋਈ ਵੀ ਪ੍ਰੋਬਲਮ ਆ ਉਹ ਖਤਮ ਹੋ ਜਾਂਦੀ ਹੈ। ਔਰ ਇਹ ਇਸ ਕਰਕੇ ਇੰਨਾ એનર્ਜੀ ਦਿੰਦਾ ਹੈ ਜੀ। ਆਪਾਂ ਮਤਲਬ ਜੇ ਕਿਤੇ ਵੱਡੀ ਤੋਂ ਵੱਡੀ ਵੀ ਗੱਲ ਕਰੀਏ ਤਾਂ ਸ਼ਾਇਦ ਨਹੀਂ ਬੋਲ ਪਾਵਾਂਗੇ ਕਿ ਇਹ ਕਿਸ ਤਰ੍ਹਾਂ ਦੀ ਚੀਜ਼ ਆ। ਇਹਨੂੰ ਜੋ ਖਾਂਦੇ ਲੋਕ ਉਹੀ ਸਮਝਦੇ ਆ। ਜਦੋਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਸਾਡਾ ਇੰਨਾ ਡੱਬਾ ਬਣ ਗਿਆ ਸੀ, ਮੈਂ ਬੜੇ ਲੋਕਾਂ ਨੂੰ ਇਹ ਕਨਵਿੰਸ ਕੀਤਾ, ਲੈ ਗਏ। ਜਿਵੇਂ ਚਲੋ ਡਾਕਟਰਾਂ ਨੇ ਕਹਿਤਾ ਖਾਓ, ਤਾਂ ਬੰਦੇ ਨੇ ਕਈ ਜੇ 10 ਨੂੰ ਕਹਿਤਾ 2 ਲੈ ਗਏ, 8 ਨੇ ਨਹੀਂ ਲਿਆ। ਉਦੋਂ ਜਿਹੜੇ ਲੈ ਕੇ ਗਏ ਨਾ ਜੀ, ਉਹਨਾਂ ਨੇ ਰਿਪੀਟ ਜਦੋਂ ਆਰਡਰ ਕੀਤਾ ਤਾਂ ਜਾਨ ਆ ਗਈ ਸਰੀਰ ਦੇ ਵਿੱਚ ਵੀ ਯਾਰ ਕੁਛ ਤਾਂ ਦਿੱਤਾ ਅਸੀਂ। ਨਹੀਂ ਕੋਈ ਚਲੋ 150 ਦੀ ਚੀਜ਼ ਤਾਂ ਅਗਲਾ ਦੁਬਾਰਾ ਵੀ ਟਰਾਈ ਕਰ ਲੂਗਾ, ਪਰ ਜੇ ਕੋਈ 1.5 ਲੱਖ ਦੀ ਚੀਜ਼ ਨੂੰ ਦੁਬਾਰਾ ਲੈਣ ਆਇਆ ਤਾਂ ਇਹਦਾ ਮਤਲਬ ਜਿਹੜੀ ਇਹਨੇ ਪਹਿਲਾਂ ਖਾ ਲਈ, ਕੋਈ ਗੱਲਬਾਤ ਬਣੀ ਇਹਦੀ। ਫਿਰ ਅਸੀਂ ਲੋਕਾਂ ਦੇ ਇੰਟਰਵਿਊ ਲੈਣੇ ਸ਼ੁਰੂ ਕੀਤੇ ਵੀ ਕੀ ਬਣਿਆ, ਕਿਉਂ ਹੋਇਆ, ਕੀ ਫਾਇਦਾ ਹੋਇਆ। ਕਿਉਂਕਿ ਅਸੀਂ ਜਿਹੜੇ ਬੈਨੀਫਿਟ ਦੱਸਦੇ ਹਾਂ ਉਹ ਤੋਂ ਕਈ ਗੁਣਾ ਜ਼ਿਆਦਾ ਬੈਨੀਫਿਟ ਮਿਲਦੇ ਆ। ਇੱਕ ਇੱਕ ਜੜੀ ਬੂਟੀ ਦਾ 200 ਫਾਇਦਾ ਜੀ। ਤਾਂ ਉਹਨੇ 'ਚ ਸ਼ਿਲਾਜੀਤ ਵੀ ਪਈ ਹੋਈ ਆ। ਮੇਨ ਸ਼ਿਲਾਜੀਤ ਵੀ 30 ਗ੍ਰਾਮ 18-19 ਹਜ਼ਾਰ ਰੁਪਏ ਦੀ ਆ ਜਿਹੜੀ ਇਹਦੇ ਵਿੱਚ ਪੈਂਦੀ। ਮਤਲਬ ਉਹ ਸਾਰੀਆਂ ਚੀਜ਼ਾਂ ਨੂੰ ਕਰਾ ਕੇ ਅਸੀਂ ਲੋਕਾਂ ਤੋਂ ਕਨਕਲੂਜਨ ਜਦੋਂ ਲਿਆ ਤਾਂ ਫਿਰ ਸਾਹਿਬ ਤੁਸੀਂ ਯਕੀਨ ਮੰਨੋ ਕਿ ਇਹਦੀ ਵੇਟਿੰਗ ਲਿਸਟ ਲੱਗ ਗਈ। ਹੁਣ ਇਹ ਘੱਟੋ ਘੱਟ ਜੇ ਅੱਜ ਆਰਡਰ ਕਰਦਾ ਕੋਈ 20-25 ਦਿਨ ਬਾਅਦ ਉਹਨੂੰ ਮਿਲਦਾ। ਅੱਛਾ, ਐਡਵਾਂਸ ਪੇਮੈਂਟ ਹੈ ਇਹਦੀ, ਕੋਈ ਇਹ ਨਹੀਂ ਹੈ ਵੀ ਤੁਸੀਂ ਮਤਲਬ ਮੈਨੂੰ ਯਾਦ ਆ ਰਿਹਾ ਤੁਸੀਂ ਨਾ ਵੈਦਾਂ ਦੇ ਓਸ਼ੋ। ਇਹ ਪਤਾ ਕੀ ਚੀਜ਼ ਹੈ ਜੀ, ਐਕਚੁਅਲ ਜਿਹੜੀ ਇਹ ਚੀਜ਼ ਬਣੀ ਹੈ ਇਹ ਇਸੇ ਲਈ ਬਣੀ ਹੈ ਕਿ ਜਿਹੜੇ ਬੱਚੇ ਹੁਣ ਮੰਨ ਲਓ ਸ਼ਾਦੀ ਦੀ ਉਮਰ ਹੋ ਗਈ, ਪੇਰੈਂਟਸ ਕਹੀ ਜਾਂਦੇ ਆ ਵੀ ਬੇਟਾ, ਉਹ ਕਹਿੰਦਾ ਪਾਪਾ ਹਾਲੇ ਨਹੀਂ, ਮੈਨੂੰ ਮੇਰਾ ਕਾਰੋਬਾਰ ਸੈੱਟ ਨਹੀਂ, ਐਂ ਪਤਾ ਨਹੀਂ ਵੀ ਦਿਮਾਗ ਹੀ ਸੈੱਟ ਨਹੀਂ ਬੱਚੇ ਦਾ। ਤੇ ਉਹ ਫਿਰ ਕੀ ਆ ਕਿ ਉਹ ਫਿਰ ਪੇਰੈਂਟਸ ਵੀ ਉਸ ਉਮਰ ਚੋਂ ਲੰਘੇ ਹੁੰਦੇ ਆ, ਉਹ ਫਿਰ ਆਪਸ ਚ ਗੱਲ ਕਰਦੇ ਆ, ਪਤਾ ਲੱਗ ਜਾਂਦਾ। ਨਹੀਂ ਬਹੁਤ ਇਹ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਕਿ ਇਹ ਜਿਵੇਂ ਸਬਜੈਕਟ ਸਕੂਲਾਂ 'ਚ ਹੋਣਾ ਚਾਹੀਦਾ ਹੈ, ਕਿਉਂਕਿ ਇਹ ਕਿੰਨੇ ਰੇਪ ਕੇਸ ਆਪਾਂ ਦੇਖਦੇ ਹਾਂ, ਐਜੂਕੇਸ਼ਨ ਹੈ ਨਹੀਂ, ਹੈ ਨਾ, ਲੋਕੀ ਹਟਦੇ ਤਾਂ ਵੀ ਨਹੀਂ ਹੈਗੇ। ਇੱਕ ਆਪਣੇ ਪੀਰੀਅਡ ਹੁੰਦਾ ਸੀ, ਸ਼ਾਇਦ ਤੁਹਾਡੇ ਸਕੂਲ 'ਚ, ਸਾਡੇ 'ਚ ਤਾਂ ਹੈਗਾ ਸੀਗਾ, ਫਿਜ਼ੀਕਲ ਐਜੂਕੇਸ਼ਨ। ਹਾਂਜੀ ਹਾਂਜੀ, ਮੈਂ ਪੜ੍ਹਿਆ ਜੀ, ਹੈ ਨਾ। ਇਹ ਸਬਜੈਕਟ ਤੇ ਜ਼ੋਰ ਦੇਣਾ ਚਾਹੀਦਾ। ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹਨੂੰ ਉਹਦੇ ਮੂਹਰੇ ਲਾ ਦੇਣਾ, ਯੋਗਾ ਐਂਡ ਫਿਜ਼ੀਕਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਹਾਂ, ਬੱਚਿਆਂ ਨੂੰ ਯੋਗਾ ਨਾਲ ਜੋੜ ਦਿਓ। ਯੋਗਾ ਐਂਡ ਫਿਜ਼ੀਕਲ ਐਜੂਕੇਸ਼ਨ ਅਗਰ ਇਹ ਬਣ ਜਾਂਦਾ, ਹੁਣ ਤੇ ਖੈਰ ਸਰਕਾਰ ਵਧੀਆ ਪੰਜਾਬ ਦੇ ਵਿੱਚ ਪਹਿਲਾਂ ਵੀ ਵਧੀਆ ਰਹੀਆਂ ਨੇ, ਹੁਣ ਥੋੜ੍ਹੀ ਜਿਹੀ ਨਵੀਂ ਹੋਣ ਕਰਕੇ ਅਵੇਅਰ ਜ਼ਿਆਦੇ ਆ। ਅਗਰ ਇਹ ਗੱਲ ਸੁਣ ਲੈਣ, ਇਹ ਸਮਝ ਲੈਣ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ। ਸਿਰਫ ਉਹ ਜਿਹੜਾ ਫਿਜ਼ੀਕਲ ਐਜੂਕੇਸ਼ਨ ਪੀਰੀਅਡ ਆ ਉਹਦੇ ਵਿੱਚ ਇੱਕ ਯੋਗਾ ਐਂਡ ਫਿਜ਼ੀਕਲ ਐਜੂਕੇਸ਼ਨ ਲਿਖਣਾ ਹੈ, ਤੇ ਯੋਗਾ ਦਾ ਇਹਨਾਂ ਦਾ ਟੀਮ ਹੈਗੀ ਵੀ ਹੈ ਆਲਰੇਡੀ, ਉਹ ਵਿੱਚ ਫਿੱਟ ਕਰਕੇ ਚਲਾ ਦੇਣ ਤਾਂ ਬੱਚਿਆਂ ਨੂੰ ਪਹਿਲੇ ਦਿਨ ਤੋਂ ਪਤਾ ਲੱਗ ਜਾਊਗਾ ਕਿ ਮੰਡੂਕ ਆਸਨ ਕੀ ਹੈ, ਵਜਰ ਆਸਨ ਕੀ ਹੈ, ਪਵਨ ਮੁਕਤ ਆਸਨ ਕੀ ਹੈ, ਸੂਰਿਆ ਨਮਸਕਾਰ ਕੀ ਹੈ। ਉਹ ਜਦੋਂ ਬੱਚਿਆਂ ਨੂੰ ਪਤਾ ਲੱਗਣ ਲੱਗ ਗਿਆ ਤਾਂ ਉਹ ਆਪਣੇ ਆਪ ਅੱਛਾ, ਬੱਚੇ ਜਿਹੜਾ ਕੁਛ ਸਿੱਖ ਗਏ ਨਾ ਜੀ, ਜਿਹੜਾ ਬੱਚਾ 5ਵੀਂ 6ਵੀਂ ਕਲਾਸ ਤੱਕ ਸਿੱਖ ਗਿਆ ਉਹ ਕਦੇ ਨਹੀਂ ਭੁੱਲਦਾ ਗੱਲ। ਜਿਹੜੀਆਂ ਤੁਸੀਂ ਵੀ 5ਵੀਂ 6ਵੀਂ 'ਚ ਦੇਖੋ ਆਪਾਂ ਨੂੰ ਯਾਦ ਨੇ, ਉਹ ਕੱਚੀ ਮਿੱਟੀ ਹੁੰਦੀ ਹੈ ਨਾ, ਉਹ ਗੱਲਾਂ ਹੁਣ ਤੱਕ। ਹੁਣ ਜਿਹੜੇ ਉਦੋਂ ਸੀ ਸਾਡੇ ਟੀਚਰ, ਉਹ ਸਾਨੂੰ ਅੱਜ ਵੀ ਯਾਦ। ਅੱਜ ਵਾਲੇ ਲੋਕ ਨਹੀਂ ਸਾਨੂੰ ਯਾਦ, ਕਿਉਂਕਿ ਉਹ ਇੱਕ ਗੁੱਡ ਟਾਈਮ ਹੁੰਦਾ। ਇਸ ਕਰਕੇ ਹੋ ਜਾਣਾ ਚਾਹੀਦਾ। ਹੁਣ ਜਿਵੇਂ ਮੈਂ ਬਹੁਤ ਸਾਰੇ ਐਸੇ ਨੁਸਖੇ ਦੱਸਦਾ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਜਿਹੜੇ ਮੇਰੇ ਤੱਕ ਨਹੀਂ ਆ ਸਕਦੇ, ਜਾਂ ਇੰਡੀਆ ਦੇ ਵਿੱਚ ਵੀ ਹੁਣ ਜਿਹੜੇ ਕੋਨੇ ਤੇ ਬੈਠੇ ਆ ਲੋਕੀ ਨਹੀਂ ਆ ਸਕਦੇ, ਉਹ ਬਣਾ ਕੇ ਖਾਂਦੇ ਆ। ਨਾਲ ਮੈਂ ਉਹਨਾਂ ਨੂੰ ਇਹ ਵੀ ਦੱਸਦਾ ਹੁੰਦਾ ਵੀ ਆਪਾਂ ਬਣਾਉਣਾ ਪੰਚਮ ਹਲਦੀ, ਉਹਦੇ ਵਿੱਚ ਪਾਉਣੀ ਹੈ ਇੱਕ ਕਾਲੀ ਹਲਦੀ, ਅੰਬਾ ਹਲਦੀ, ਦਾਰੂ ਹਲਦੀ, ਪੀਲੀ ਹਲਦੀ ਤੇ ਇੱਕ ਜੰਗਲੀ ਹਲਦੀ। 5 ਹਲਦੀਆਂ ਪਾ ਕੇ ਬਰਾਬਰ ਮਾਤਰਾ 'ਚ ਇਹਨਾਂ ਨੂੰ ਪੀਸ ਲਓ, ਪਾਊਡਰ ਬਣ ਜਾਂਦਾ, ਚਮਚ ਨਾਲ ਖਾਓ। ਘਰੇ ਬਣਾਓਗੇ 300 ਦਾ ਪਊਗਾ, ਮੇਰੇ ਤੋਂ ਲੈਣ ਆਓਗੇ 1000 ਰੁਪਏ ਦਾ ਪਊਗਾ। ਅੱਛਾ, ਨਾਲ ਮੈਂ ਇਹ ਵੀ ਕਹਿ ਦਿੰਦਾ, ਮਤਲਬ ਮੈਂ ਡਰਾ ਵੀ ਦਿੰਦਾ ਵੀ ਭਾਈ ਬਣਾ ਲਓ ਘਰੇ, ਜੇ ਮੇਰੇ ਕੋਲ ਆਓਗੇ 1000 ਰੁਪਏ ਦੀ ਪਊਗੀ, ਹੈ ਨਾ। ਕਿਉਂ ਕਹਿੰਦਾ ਮੈਂ ਇਹ ਗੱਲ ਕਿ ਮੇਰੇ ਕੋਲ ਉਹੀ ਆਊਗਾ ਜਿਹੜਾ ਬਹੁਤ ਹੀ ਬੇਬਸ ਹੋਊਗਾ ਵੀ ਹੁਣ ਬਣਾ ਹੀ ਨਹੀਂ ਪਾਊਗਾ, ਜਾਂ ਤਾਂ ਉਹ ਬਹੁਤ ਬੜਾ ਕਲੀਅਰ ਹੈ, ਜਾਂ ਤਾਂ ਉਹ ਇੱਕ ਬਹੁਤ ਬੜਾ ਰਹੀਸ ਹੋਊਗਾ ਜਿਹਨੂੰ ਪਤਾ ਵੀ 5 ਸਟਾਰ 'ਚ ਜਾ ਕੇ ਉਹਨੇ 500 ਦਾ ਕੱਪ ਪੀਣਾ ਚਾਹ ਦਾ, ਉਹਨੂੰ ਕੀ ਫਰਕ ਪੈਂਦਾ। ਉਹ ਕਹਿੰਦਾ ਵੀ ਮੈਨੂੰ ਤਾਂ ਬਣੀ ਬਣਾਈ ਦੇ ਦਿਓ। ਕਿਉਂਕਿ ਸਾਡੀ ਮਹਿੰਗੀ ਪੈਂਦੀ ਕਿਉਂ ਹੈ, ਸਾਡੀ ਬੋਟਲ ਲੱਗਣੀ ਹੈ, ਫਿਰ ਲੇਬਰ ਹੈ, ਲੇਬਰ ਦਾ ਖਰਚਾ ਹੈ, ਫਿਰ ਉਹਦੇ ਤੇ ਟੈਕਸ ਪੈਣੇ ਆ, ਫਿਰ ਪੈਕਿੰਗਾਂ ਨੇ, ਫਿਰ ਸਾਡੇ ਆਪਦੇ ਖਰਚੇ ਨੇ, ਉਹ ਫਿਰ ਉਹਦੇ 'ਚ ਹੀ ਨਿਕਲਣੇ ਆ, ਹੈ ਨਾ। ਤੇ ਜਿਹੜਾ ਸਾਡੇ ਕੋਲ ਆਉਂਦਾ ਉਹਨੂੰ ਲੈਣਾ ਪੈਂਦਾ।
ਅੱਛਾ ਜਿਹੜੇ ਲੋਕ ਘਰੇ ਬਣਾ ਲੈਂਦੇ ਨੇ ਉਹ ਬੜਾ ਪ੍ਰਾਊਡ ਫੀਲ ਕਰਦੇ ਨੇ। ਅੱਛਾ ਇੱਕ ਤਾਂ ਘਰੇ ਆਪਦੇ ਹੱਥ ਨਾਲ ਜਦ ਚੀਜ਼ ਬਣਾ ਲਈ, ਬੰਦੇ ਨੂੰ ਮੇਰੇ ਤੋਂ ਲੈ ਕੇ ਤਾਂ ਉਹਨੂੰ ਗਰੰਟੀ ਹੈ ਵੀ ਗੋਇਲ ਸਾਹਿਬ ਨੇ ਦਿੱਤੀ ਅਸਲੀ ਆ। ਜਿਹੜੀ ਘਰੇ ਬਣਾ ਲਈ ਉਹ ਤੇ ਡਬਲ ਗਰੰਟੀ ਹੋ ਗਈ ਉਹਨੂੰ ਵੀ ਇਹ ਮੈਂ ਆਪ ਬਣਾ ਲਈ ਲਿਆ ਕੇ, ਤੇ ਉਹ ਉਦੋਂ ਵਧੀਆ ਹੋ ਗਿਆ। ਮਤਲਬ ਕਹਿਣ ਦਾ ਤਾਂ ਮੈਂ ਨੁਸਖੇ ਲੋਕਾਂ ਨੂੰ ਦੱਸਦਾ ਰਹਿਣਾ। ਔਰ ਲੇਕਿਨ ਐਸੀ ਕੋਈ ਗੱਲ ਨਹੀਂ, 140 ਕਰੋੜ ਦੀ ਆਬਾਦੀ ਚੋਂ 140 ਮੇਰੇ ਕੋਲ ਆ ਜਾਂਦੇ ਨੇ ਰੋਜ਼, ਬਾਕੀ ਆਪਦੇ ਘਰੇ ਬਣਾ ਬਣੂ ਲੈਂਦੇ ਨੇ। ਉਹ 140 ਬੰਦੇ ਮੇਰੀ ਰੋਜੀ ਰੋਟੀ ਚਲਾਈ ਜਾਂਦੇ ਨੇ। ਜਦੋਂ ਤੁਸੀਂ ਕਹਿੰਦੇ ਹੋ ਕਸਟਮਰ ਇਜ਼ ਗੋਡ, ਤੁਸੀਂ ਗੋਡ ਨੂੰ ਕਿਵੇਂ ਮੂਰਖ ਬਣਾ ਸਕਦੇ ਹੋ? ਨਹੀਂ। ਤਾਂ ਇਹਦਾ ਮਤਲਬ ਕਲੀਅਰ ਹੈ ਕਿ ਅਸੀਂ ਜਦੋਂ ਬੰਦੇ ਨੂੰ ਦੱਸਣਾ ਹੈ ਤਾਂ ਕਲੀਅਰ ਹੀ। ਹੁਣ ਸਾਡਾ ਜਿਵੇਂ ਚਵਨਪ੍ਰਾਸ਼ ਹੀ ਲੈ ਲਓ ਤੁਸੀਂ, ਮਾਮੂਲੀ ਗੱਲ ਹੈ। ਇਹਦਾ ਲੇਬਲ ਦੇ ਉੱਤੇ ਜਿਹੜਾ ਫਾਰਮੂਲਾ ਲਿਖਿਆ ਉਹਦੀ ਫੋਟੋ ਖਿੱਚੋ, ਖੁਦ ਬਣਾਓ, ਹਰ ਚੀਜ਼ ਅਵੇਲੇਬਲ ਆ। ਮੈਂ ਕਿਹੜਾ ਉੱਪਰੋਂ ਤੋੜ ਕੇ ਲਿਆਉਣਾ ਕਿਤੋਂ ਮਾਰਕੀਟ ਚੋਂ, ਖੁਦ ਬਣਾਓ ਤਾਂ ਪਤਾ ਲੱਗੂਗਾ ਵੀ ਜਿਹੜੀ ਚੀਜ਼ ਗੋਇਲ ਸਾਹਿਬ ਤੁਹਾਨੂੰ ਦੇ ਰਹੇ ਆ 1,60,000 ਦੀ 65,000 ਦੀ, ਉਹ ਤੁਹਾਨੂੰ 2 ਲੱਖ ਤੋਂ ਉੱਪਰ ਪਊਗੀ। ਰੀਜ਼ਨ, ਮੈਂ ਲੈਣੀ ਹੈ ਜਦੋਂ ਭਸਮ, ਮੈਂ ਲੈਣੀ ਹੈ ਪਾਈਆ ਅੱਧਾ ਕਿੱਲੋ, ਤੁਸੀਂ ਲੈਣੀ ਹੈ ਗ੍ਰਾਮ, ਤੁਹਾਨੂੰ ਗ੍ਰਾਮ ਦਾ ਰੇਟ ਲੱਗਣਾ। ਮੈਂ ਜੜੀ ਬੂਟੀ ਲੈਣੀ ਹੈ ਕੁਆਂਟਲਾਂ 'ਚ, ਤੁਸੀਂ ਲੈਣੀ ਹੈ ਜਾ ਕੇ 20 ਗ੍ਰਾਮ। ਉਹਨੂੰ 20 ਗ੍ਰਾਮ ਦੇ ਜਦੋਂ ਪੈਸੇ ਜੋੜਨ ਲੱਗਦਾ 100 ਗ੍ਰਾਮ ਦੀ ਜੋੜਦਾ, ਉਹ 20 ਗ੍ਰਾਮ ਕਿੱਥੋਂ ਦਊਗਾ ਵਿਚਾਰਾ? ਇਹ ਇਸ ਤਰ੍ਹਾਂ ਤੁਹਾਨੂੰ 5 ਗੁਣਾ ਵੱਧ ਪੈ ਜਾਂਦੀ ਆ ਇਹ ਚੀਜ਼ਾਂ। ਪਰ ਜਿਹੜੀਆਂ ਨੋਰਮਲ ਚੀਜ਼ਾਂ ਨੇ, ਜਿਵੇਂ ਹੁਣ ਮੈਂ ਹਲਦੀ ਉਹ ਦੱਸੀ, ਇਹ ਸਸਤੀ ਪੈਂਦੀਆਂ ਨੇ ਚੀਜ਼ਾਂ। ਡਾਇਬਟੀਜ਼ ਦੇ ਪਾਊਡਰ ਬਣਦੇ ਨੇ, ਉਹ ਸਸਤੇ ਪੈਂਦੇ ਨੇ। ਮਤਲਬ ਇਹ ਚੀਜ਼ਾਂ ਘਰੇ ਬਣ ਜਾਂਦੀਆਂ ਬੜੇ ਈਜ਼ੀ।